जी हाँ, सारे ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ ਅਤੇ ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਔਨਲਾਈਨ ਵਿਜ਼ਿਟ ਕਰੋ chicagopizzatwist.com ਅਤੇ ਤੁਹਾਨੂੰ 10% ਆਫ ਮਿਲੂਗਾ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਇੱਕ ਵਾਰੀ ਫਿਰ ਆਪਾਂ ਨਿਗਾਹ ਮਾਰਦੇ ਹਾਂ ਜੀ ਆਲੇ ਦੁਆਲੇ ਦੇ ਉੱਤੇ ਜੀ ਕੀ ਕੁਛ ਜਿਹੜਾ ਵਾਪਰ ਰਿਹਾ ਜਾਂ ਫਿਰ ਵਾਪਰ ਸਕਦਾ ਜੀ। ਅੱਜ ਦਾ ਦਿਨ ਜਿਹੜਾ ਜੀ ਸਾਡੇ ਸੋਮਵਾਰ ਹੋ ਗਿਆ 28 ਤਰੀਕ, ਔਰ ਅੱਜ ਸ਼ਾਹਕੋਟ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੈ ਉਹਦੇ ਵਾਸਤੇ ਵੋਟਾਂ ਜਿਹੜੀਆਂ ਨੇ ਉਹ ਪੈਣਗੀਆਂ। ਵੋਟਾਂ ਪੈਣ ਦਾ ਕੰਮ ਇਸ ਵੇਲੇ ਜਿਹੜਾ ਸ਼ੁਰੂ ਹੋ ਚੁੱਕਾ ਹੈ। ਸ਼ਾਮ ਦੇ 6 ਵਜੇ ਤੱਕ ਜਿਹੜਾ ਜੀ ਇਹ ਕੰਮ ਚੱਲੂਗਾ। ਔਰ 2500 ਪੋਲਿੰਗ ਸਟਾਫ ਨੂੰ 236 ਪੋਲਿੰਗ ਸਟੇਸ਼ਨਾਂ ਦੇ ਉੱਤੇ 100 ਤੇ ਤਕਰੀਬਨ 90 ਥਾਵਾਂ ਦੇ ਉੱਤੇ ਜਿਹੜੀ ਇਹ ਵੋਟਾਂ ਪਾਉਣ ਦਾ ਕੰਮ ਹੈ ਉਹਦੇ ਵਾਸਤੇ ਲਾਇਆ ਗਿਆ। ਜਿਹੜੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਇੰਤਜ਼ਾਮ ਵੀ ਜਿਹੜੇ ਆ ਜੀ ਉਹ ਕੀਤੇ ਗਏ ਆ, ਔਰ 2000 ਦੇ ਕਰੀਬ ਸੁਰੱਖਿਆ ਕਰਮਚਾਰੀ ਜਿਹੜੀ ਆ ਜੀ ਉਹ ਲਾਏ ਗਏ ਆ। ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸਿਸ ਦੀਆਂ 6 ਕੰਪਨੀਆਂ ਜਿਹੜੀਆਂ ਉਹ ਵੀ ਇੱਥੇ ਤਾਇਨਾਤ ਕੀਤੀਆਂ ਗਈਆਂ ਨੇ ਹਲਕਾ ਸ਼ਾਹਕੋਟ ਦੇ ਵਿੱਚ। ਔਰ 30 ਵੀਡੀਓਗ੍ਰਾਫਰ ਜਿਹੜੇ ਆ ਇਹਦੇ ਉੱਤੇ ਨਿਗਾਹ ਰੱਖਣ ਦੇ ਵਾਸਤੇ ਲਾਏ ਗਏ ਆ, ਜਿਹਦੀ ਨਿਗਰਾਨੀ ਸੀਨੀਅਰ ਅਧਿਕਾਰੀ ਜਿਹੜੇ ਆ ਜੀ ਉਹ ਕਰਨਗੇ। 103 ਪੋਲਿੰਗ ਸਟੇਸ਼ਨਾਂ ਦੇ ਉੱਤੇ ਵੈਬ ਕਾਸਟਿੰਗ ਕਰਾਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ। 64 ਪੋਲਿੰਗ ਬੂਥਾਂ ਦੇ ਉੱਤੇ ਮਾਈਕਰੋ ਅਬਜ਼ਰਵਰ ਜਿਹੜੇ ਆ ਜੀ ਉਹ ਲਾਏ ਗਏ ਆ। ਔਰ ਇੱਥੇ ਜਿੰਨੀਆਂ ਵੀ ਜਿਹੜੇ ਪੋਲਿੰਗ ਬੂਥ ਆ ਸਾਰਿਆਂ ਦੇ ਉੱਤੇ ਵੀਵੀਪੈਟ ਮਸ਼ੀਨ ਜਿਹੜੀ ਆ ਜੀ ਉਹਦੀ ਵਰਤੋਂ ਕੀਤੀ ਜਾ ਰਹੀ ਆ, ਜਿਹਦੇ ਵਿੱਚ ਵੋਟ ਪਾਉਣ ਵਾਲਾ ਜਿਹੜਾ ਉਹ ਦੇਖ ਸਕਦਾ ਹੈ ਕਿ ਉਹਦੀ ਵੋਟ ਜਿਹੜੀ ਆ ਉਹ ਕਿਹੜੇ ਚੋਣ ਨਿਸ਼ਾਨ ਦੇ ਉੱਤੇ ਜਿਹੜੀ ਗਈ ਆ, ਕਿਉਂਕਿ ਕੁਝ ਸੈਕਿੰਡ ਦੇ ਵਾਸਤੇ ਜਿਹੜੀ ਪਰਚੀ ਆ ਉਹ ਸਕਰੀਨ ਦੇ ਉੱਤੇ ਦਿਸਦੀ ਆ। ਉਸ ਤੋਂ ਬਾਅਦ ਜਿਹੜੀ ਪਰਚੀ ਅੱਗੇ ਚਲੀ ਜਾਂਦੀ ਆ। ਜੇ ਕੋਈ ਸ਼ੱਕ ਸ਼ੁਬਾ ਹੋਵੇ ਤਾਂ ਮੁੜ ਕੇ ਇਹ ਕਢਵਾਈ ਜਿਹੜੀ ਆ ਜੀ ਉਹ ਜਾ ਸਕਦੀ ਆ। ਹਲਕੇ ਦੇ ਵਿੱਚ ਜਿਹੜਾ ਜੀ 1,72,686 ਵੋਟਰ ਹੈ। 236 ਪੋਲਿੰਗ ਬੂਥ ਜਿਹੜੇ ਆ ਜੀ ਉਹ ਬਣਾਏ ਗਏ ਆ, ਔਰ 1888 ਮੁਲਾਜ਼ਮ ਜਿਹੜੇ ਆ ਜੀ ਉਹ ਇੱਥੇ ਤਾਇਨਾਤ ਜਿਹੜੇ ਆ ਉਹ ਕੀਤੇ ਗਏ ਆ। ਤਕਰੀਬਨ ਜਿਹੜੀ ਆ ਜੀ ਇਹ 11 ਘੰਟੇ ਪੋਲਿੰਗ ਹੋ, ਸਵੇਰੇ 7 ਵਜੇ ਸ਼ੁਰੂ ਹੋਈ ਹੈ ਔਰ ਸ਼ਾਮ ਦੇ 6 ਵਜੇ ਤੱਕ ਜਿਹੜੀ ਆ ਜੀ ਉਹ ਚੱਲੂਗੀ। ਗਰਮੀ ਬਹੁਤ ਜ਼ਿਆਦਾ ਹੈ, ਪਰ ਜਿੰਨੀ ਗਰਮੀ ਜਿਹੜੀ ਆ ਜੀ ਦਿਖਾਈ ਆ ਪਾਰਟੀਆਂ ਨੇ ਉਹਦੇ ਹਿਸਾਬ ਦੇ ਨਾਲ ਵੇਖਣਾ ਇਹ ਹੋਊਗਾ ਕਿ ਵੋਟ ਪਰਸੈਂਟੇਜ ਜਿਹੜੀ ਆ ਜੀ ਉਹ ਕਿੱਥੇ ਜਾਂਦੀ ਹੈ, ਕਿੰਨੀਆਂ ਕੁ ਵੋਟਾਂ ਜਿਹੜੀਆਂ ਜੀ ਉਹ ਪੋਲ ਹੁੰਦੀਆਂ ਨੇ। ਬਹੁਤਾ ਕੁਛ ਜਿਹੜਾ ਜੀ ਇਹਦੇ ਉੱਤੇ ਨਿਰਭਰ ਕਰੂਗਾ। ਅਕਾਲੀ ਦਲ ਦੇ ਇਹ ਕਬਜ਼ੇ ਦੇ ਵਿੱਚ ਹੈ ਸੀਟ, ਕੋਈ 2 ਦਹਾਕਿਆਂ ਤੋਂ ਤੁਸੀਂ ਕਹਿ ਲਓ। ਅਜੀਤ ਸਿੰਘ ਕੁਹਾੜ ਹੋਰਾਂ ਨੇ ਜਿਹੜਾ ਜੀ ਜਿਉਂਦੇ ਜੀ ਕਿਸੇ ਨੂੰ ਖੰਘਣ ਨਹੀਂ ਦਿੱਤਾ। ਇਸ ਵਾਰੀ ਕਾਂਗਰਸ ਜਿਹੜੀ ਆ ਜੀ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸੀਟ ਦੇ ਉੱਤੇ ਜਿਹੜਾ ਜੀ ਉਹ ਕਬਜ਼ਾ ਕੀਤਾ ਜਾਵੇ। ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਹੈ ਜੀ ਗੰਦੇ ਪਾਣੀ ਦਾ ਮਸਲਾ, ਪ੍ਰਦੂਸ਼ਿਤ ਹੋ ਚੁੱਕੇ ਪਾਣੀ ਦਾ ਮਸਲਾ ਜਿਹੜਾ ਜੀ ਉਹ ਵਾਹਵਾ ਛਾਇਆ ਹੋਇਆ। ਇਹਦੇ ਉੱਤੇ ਜਿਹੜੀ ਹੈ ਜੀ ਇਹ ਰਾਜਨੀਤੀ ਵੀ ਬਹੁਤੇ ਥਾਵਾਂ ਦੇ ਉੱਤੇ ਜਿਹੜੀ ਹੈ ਜੀ ਉਹ ਹੁੰਦੀ ਆ। ਰਾਣਾ ਸ਼ੂਗਰ ਮਿਲ ਵੀ ਚਰਚਾ ਦੇ ਵਿੱਚ ਹੈ ਜੀ। ਬੁੱਟਰ ਸਿਵੀਆਂ ਦਾ ਜਿਹੜਾ ਗੰਦਾ ਪਾਣੀ ਆ ਉਹ ਡਰੇਨ ਦੇ ਵਿੱਚ ਪਾਏ ਜਾਣ ਦਾ ਜਾਇਜ਼ਾ ਲੈਣ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਨੇ ਜਿਹੜਾ ਸੀਗਾ ਜੀ ਉਹ ਡਰੇਨ ਦੇ ਉੱਤੇ ਨਹੀਂ ਜਿਹੜਾ ਜੀ ਉਹ ਜਾਣ ਦਿੱਤਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬੁੱਟਰ ਸਿਵੀਆਂ ਧਰ ਦਿਓ ਡਰੇਨ ਦਾ ਜਿਹੜਾ ਜੀ ਉਹ ਜਾਇਜ਼ਾ ਲੈਣ ਦੇ ਸੰਬੰਧੀ ਪ੍ਰੋਗਰਾਮ ਜਿਹੜਾ ਉਹ ਲਿਖਿਆ ਸੀਗਾ। ਦੂਜੇ ਪਾਸੇ ਜਿਹੜੇ ਮਿੱਲ ਦੇ ਸਮਰਥਕ ਸੀਗੇ ਉਹ ਵੱਡੀ ਗਿਣਤੀ ਦੇ ਵਿੱਚ ਡਾਂਗਾਂ ਤੇ ਹਥਿਆਰ ਲੈ ਕੇ ਸੜਕ ਦੇ ਉੱਤੇ ਜਿਹੜੇ ਜੀ ਉਹ ਖੜੇ ਸੀਗੇ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਆਪਣੇ ਵਿਛੇ ਪ੍ਰੋਗਰਾਮ ਦੇ ਤਹਿਤ ਖੰਡ ਮਿੱਲ ਤੋਂ ਪੀੜਤ ਲੋਕਾਂ ਨੂੰ ਮਿਲਣ ਦੇ ਵਾਸਤੇ ਜਿਹੜੀਆਂ ਪੁਲਿਸ ਰੋਕਾਂ ਦੇ ਬਾਵਜੂਦ ਇੱਥੇ ਜਾਣ ਦਾ ਜਿਹੜਾ ਜੀ ਉਹ ਪ੍ਰੋਗਰਾਮ ਬਣਾਇਆ ਸੀਗਾ। ਬਾਬਾ ਬਕਾਲਾ ਦੇ ਪਿੰਡ ਬੁੱਟਰ ਸਿਵੀਆਂ ਦੇ ਵਿੱਚ ਉਹ ਪੀੜਤ ਪਰਿਵਾਰਾਂ ਤੱਕ ਪਹੁੰਚ ਵੀ ਗਏ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਮਿੱਲ ਦੀ ਸੁਆਹ ਕਰਕੇ ਲੋਕ ਅੱਖਾਂ ਤੇ ਰੋਗਾਂ ਤੋਂ, ਕੈਂਸਰ, ਪੀੜੀਆ ਤੇ ਚਮੜੀ ਦੀਆਂ ਭਿਆਨਕ ਬਿਮਾਰੀਆਂ ਤੋਂ ਜਿਹੜੇ ਜੀ ਉਹ ਪੀੜਤ ਨੇ। ਮਿੱਲ ਦੇ ਵੱਲੋਂ
ਡਰੇਨ ਦੇ ਵਿੱਚ ਜਿੱਥੇ ਗੰਦਾ ਪਾਣੀ ਸੁੱਟਿਆ ਜਾ ਰਿਹਾ ਉੱਥੇ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਨੇ ਜਾਣ ਜਿਹੜਾ ਜੀ ਉਹ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਜਿਹੜੇ ਆਗੂ ਸੀ ਉਹਨਾਂ ਨੇ ਪਿੰਡ ਧਰਦਿਓ ਪੁੱਜ ਕੇ ਡਰੇਨ ਦੇ ਵਿੱਚ ਆ ਰਹੇ ਗੰਦੇ ਪਾਣੀ ਦੀਆਂ ਬੋਤਲਾਂ ਜਿਹੜੀਆਂ ਉਹ ਭਰੀਆਂ ਔਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਕਿਹਾ ਜੀ ਕਿ ਗੰਦੇ ਪਾਣੀ ਦੀਆਂ ਬੋਤਲਾਂ ਭਰ ਲਈਆਂ ਗਈਆਂ ਨੇ ਤੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਇਹ ਵਿਖਾਇਆ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮਿੱਲ ਦੇ ਗੰਦੇ ਪਾਣੀ ਦੀ ਇੱਕ ਬੂੰਦ ਵੀ ਜਿਹੜੇ ਰਾਣਾ ਗੁਰਜੀਤ ਸਿੰਘ ਹੋਰੀ ਉਹ ਕਹਿੰਦੇ ਆ ਕਿ ਡਰੇਨ ਦੇ ਵਿੱਚ ਨਹੀਂ ਜਿਹੜਾ ਉਹ ਪੈਂਦੀ। ਫਿਰ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਾਂਗਾ ਲੈ ਕੇ ਉਹਨਾਂ ਨੂੰ ਘੇਰਨ ਦੇ ਵਾਸਤੇ ਕਿਉਂ ਜਿਹੜੇ ਆ ਜੀ ਇਹ ਲੱਗੇ ਹੋਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਇਹਦੇ ਸੰਬੰਧੀ ਜਿਹੜਾ ਜੀ ਉਹ ਸੂਚਿਤ ਕੀਤਾ ਗਿਆ। ਚੰਗੀ ਗੱਲ ਹੈ ਜੀ, ਪ੍ਰਦੂਸ਼ਣ ਪਾਣੀ ਦਾ, ਪ੍ਰਦੂਸ਼ਣ ਵਾਤਾਵਰਨ ਦਾ ਜਿਹੜਾ ਜੀ ਉਹ ਇਹ ਮਸਲਾ ਇਸ ਵੇਲੇ ਭਖ ਰਿਹਾ, ਚੰਗੀ ਗੱਲ ਹੈ। ਪਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਮੇਰਾ ਖਿਆਲ ਆਪਣੀ ਜਿਹੜੀ ਇੱਕ ਗਲਤੀ ਆ ਉਹ ਜ਼ਰੂਰ ਮੰਨਣੀ ਚਾਹੀਦੀ ਹੈ ਕਿ ਜਦੋਂ ਝੋਨਾ ਜਿਹੜਾ ਝਾੜਿਆ ਸੀਗਾ ਉਸ ਟਾਈਮ ਦੇ ਉੱਤੇ ਉਹ ਪਰਾਲੀ ਨੂੰ ਅੱਗ ਲਾਉਣ ਦੇ ਵਾਸਤੇ ਫੋਟੋਆਂ ਜਿਹੜੀਆਂ ਜੀ ਉਹ ਖਿਚਵਾ ਰਹੇ ਸੀ ਕਿ ਪਰਾਲੀ ਨੂੰ ਅੱਗ ਲਾਉਣ ਦੇ ਜਿਹੜਾ ਜੀ ਇਹੀ ਇੱਕ ਤਰੀਕਾ ਹੈ। ਔਰ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਆਗੂ ਜਿਹੜੀ ਹੈ ਜਗਰਾਉਂ ਤੋਂ MLA ਨੇ ਉਹਨਾਂ ਨੇ ਵੀ ਇੱਦਾਂ ਦਾ ਸਟੇਟਸ ਜਿਹੜਾ ਪਾਇਆ ਸੀ ਪਰਾਲੀ ਨੂੰ ਛੁਡਵਾਉਣਾ ਤੇ ਮੇਰੇ ਨਾਲ ਸੰਪਰਕ ਜਿਹੜਾ ਜੀ ਉਹ ਕਰੋ, ਕਿਉਂਕਿ ਇਹਦੇ ਲਈ ਬਿਲਕੁਲ ਇੱਕ ਪਾਸੜ ਜਿਹੜਾ ਜੀ ਉਹ ਵਿਚਾਰ ਹੋਣੇ ਚਾਹੀਦੇ ਆ ਕਿ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਕਿਸੇ ਵੀ ਤਰੀਕੇ ਨਾਲ ਪ੍ਰਦੂਸ਼ਿਤ ਹੋ ਰਿਹਾ ਉਹ ਗਲਤ ਹੈ, ਉਹਦੀ ਸਪੋਰਟ ਨਹੀਂ ਕੀਤੀ ਜਾ ਸਕਦੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇਸ ਚੀਜ਼ ਦਾ ਕ੍ਰੈਡਿਟ ਜਿਹੜਾ ਜੀ ਉਹ ਦੇਣਾ ਬਣਦਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਉਹ ਬਿਆਸ ਪਾਣੀ ਦੇ ਵਿੱਚ ਪਏ ਜਿਹੜਾ ਗੰਦਾ ਪਾਣੀ ਸੀਗਾ ਉਹਨੂੰ ਲੈ ਕੇ ਗਏ, ਜਿਹਦੇ ਕਰਕੇ ਸਰਕਾਰ ਜਿਹੜੀ ਸੀ ਉਹ ਤੁਰੰਤ ਹਰਕਤ ਦੇ ਵਿੱਚ ਆਈ। ਇਹ ਉਹਨਾਂ ਦੇ ਹਿੱਸੇ ਦੇ ਵਿੱਚ ਜਾਂਦਾ। ਪਰ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਪਰਾਲੀ ਸਾੜਨ ਦੇ ਸਮੇਂ ਦੇ ਉੱਤੇ ਜਿਹੜੀਆਂ ਫੋਟੋਆਂ ਖਿਚਵਾਈਆਂ ਸੀਗੀਆਂ ਕਿ ਅਸੀਂ ਪਰਾਲੀ ਸਾੜਾਂਗੇ, ਸਿੰਬੋਲਿਕ ਰੂਪ 'ਚ ਸਾੜੀ ਸੀ, ਉਹ ਗਲਤ ਸੀ। ਜਿਹੜਾ ਪ੍ਰਦੂਸ਼ਿਤ ਵਾਤਾਵਰਨ ਹੈ ਜੀ ਉਹ ਸਭ ਦੇ ਵਾਸਤੇ ਮਾੜਾ ਹੈ, ਚਾਹੇ ਉਹ ਕਿਤੇ ਵੀ ਰਹਿੰਦਾ ਕੋਈ ਵੀ ਆ, ਔਰ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਜਿਹੜਾ ਜੀ ਉਹ ਮਾੜਾ ਹੈ। ਜਿਹੜੇ ਘੁਟਾਲੇ ਆ ਉਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੁੰਦੇ ਆ, ਕਦੀ ਕੋਈ ਘੁਟਾਲਾ ਆ ਗਿਆ, ਕਦੀ ਕੋਈ ਘੁਟਾਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ। ਇੰਨੇ ਕੁ ਘੁਟਾਲੇ ਪਿਛਲੇ ਸਮੇਂ ਦੇ ਦੌਰਾਨ ਹੋਏ ਕਿ ਇਹੀ ਨਹੀਂ ਪਤਾ ਲੱਗਦਾ ਫਾਈਲਾਂ ਕਿੰਨੀਆਂ ਕੁ ਖੁੱਲੀਆਂ ਫਿਰਦੀਆਂ ਨੇ। ਵੱਖਰੀ ਗੱਲ ਹੈ ਕਿ ਉਹ ਸੁਸਰੀ ਚਾਲ ਤੁਰਦੀਆਂ ਫਾਈਲਾਂ ਜਿਹੜੀਆਂ ਕਿਸੇ ਤਣ ਪੱਤਣ ਨਹੀਂ ਲੱਗਦੀਆਂ, ਅੱਗੋਂ ਜਿਹੜਾ ਕੋਈ ਨਾ ਕੋਈ ਨਵਾਂ ਘੁਟਾਲਾ ਜਿਹੜਾ ਉਹ ਸਾਹਮਣੇ ਆ ਜਾਂਦਾ। ਪੰਜਾਬ ਦਾ ਨਸ਼ਾ ਛੁਡਾਊ ਜਿਹੜਾ ਪ੍ਰੋਗਰਾਮ ਹੈ ਉਹ ਵੀ ਘੁਟਾਲੇ ਤੋਂ ਬਚ ਨਹੀਂ ਸਕਿਆ ਜੀ। ਪੰਜਾਬ ਸਰਕਾਰ ਨੇ ਇੱਕ ਪਾਸੇ ਜਿੱਥੇ ਸੂਬੇ ਦੇ ਵਿੱਚ ਨਸ਼ਿਆਂ ਦੀ ਜਿਹੜੀ ਅਲਾਮਤ ਹੈ ਉਹਦੇ ਨਾਲ ਸਿੱਝਣ ਦੇ ਵਾਸਤੇ ਉਹ ਸੰਘਰਸ਼ ਜਿਹੜਾ ਜੀ ਕਰ ਰਹੀ ਆ, ਉੱਥੇ ਨਸ਼ਾ ਛੁਡਾਊ ਪ੍ਰੋਗਰਾਮ ਦੇ ਵਿੱਚ ਇੱਕ ਘੁਟਾਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ। ਇਹ ਪੂਰਾ ਪ੍ਰੋਗਰਾਮ ਨਿਗਰਾਨੀ ਦੇ ਹੇਠ ਹੈ ਜੀ। ਇਸ ਕਥਿਤ ਘੁਟਾਲੇ ਦੇ ਮੁਤਾਬਕ ਨਸ਼ਾ ਛੁਡਾਊ ਪ੍ਰੋਗਰਾਮ ਦੇ ਨਾਲ ਜੁੜਿਆ ਇੱਕ ਸਿਹਤ ਅਧਿਕਾਰੀ, ਸਿਹਤ ਮੰਤਰੀ ਜਿਹੜੇ ਬ੍ਰਹਮ ਮਹਿੰਦਰਾ ਨੇ, ਉਹਨਾਂ ਦੇ OSD ਡਾਕਟਰ ਪੁਨੀਤ ਗਿਰਧਰ ਦੇ ਨਾਂ ਦੇ ਉੱਤੇ ਨਸ਼ਾ ਛੁਡਾਊ ਕੇਂਦਰਾਂ ਨੂੰ ਚੰਡੀਗੜ੍ਹ ਆਧਾਰਿਤ ਥੋਕ ਡਿਸਟਰੀਬਿਊਟਰਾਂ ਤੋਂ ਦਵਾਈਆਂ ਖਰੀਦਣ ਲਈ ਮਜਬੂਰ ਜਿਹੜਾ ਜੀ ਉਹ ਕਰ ਰਿਹਾ। ਸਿਹਤ ਵਿਭਾਗ ਨੇ ਅਧਿਕਾਰੀਆਂ ਤੇ ਇੱਕ ਜਿਹੜਾ ਜੀ ਪ੍ਰਾਈਵੇਟ ਡਰੱਗ ਡੀਲਰ ਜਿਹੜਾ ਜੀ ਹੈ ਉਹਦੇ ਵਿਚਾਲੇ ਇਸ ਗੱਠਜੋੜ ਦੀ ਜਾਂਚ ਜਿਹੜੀ ਹੈ ਜੀ ਸ਼ੁਰੂ ਕੀਤੀ ਆ। ਸਿਹਤ ਸੇਵਾਵਾਂ ਦੇ ਬਾਰੇ ਨਿਰਦੇਸ਼ਕ ਜਿਹੜੇ ਨੇ ਉਹਨੇ ਡਿਪਟੀ ਡਾਇਰੈਕਟਰ ਨੂੰ ਜਾਂਚ ਮਾਰਕ ਕੀਤੇ ਜਾਣ ਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਆ। ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਜਿਨ੍ਹਾਂ ਕੋਲੇ ਸਿਹਤ ਤੇ ਪਰਿਵਾਰ ਭਲਾਈ ਹੈ, ਅੰਜਲੀ ਭਾਵਰਾ, ਜਿਹੜੇ ਪਿਛਲੇ ਹਫ਼ਤੇ ਕੇਂਦਰੀ ਡੈਪੂਟੇਸ਼ਨ ਤੇ ਚਲੇ ਗਏ ਸੀ, ਉਹਨਾਂ ਨੇ ਨਿਰਦੇਸ਼ਕ ਸਿਹਤ ਸੇਵਾਵਾਂ ਨੂੰ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਅਧਿਕਾਰੀ ਤੇ ਪ੍ਰਾਈਵੇਟ ਡੀਲਰ ਦਰਮਿਆਨ ਜੋੜ ਤੋੜ ਹੋਣ ਦੀ ਸ਼ਿਕਾਇਤ ਜਿਹੜੀ ਉਹ ਮਿਲੀ ਸੀ। ਔਰ ਇਹਦੇ ਵਿੱਚ ਕਿਹਾ ਗਿਆ ਸੀਗਾ ਕਿ ਮੈਂਟਲ ਸਿਹਤ ਸੈੱਲ ਦੇ ਵਿੱਚ ਕਲਰਕ ਅਨਿਲ ਧੂਰੀਆ ਜਿਹੜਾ ਕਿ ਇਸ ਪੂਰੇ ਨਸ਼ਾ ਛੁਡਾਊ ਪ੍ਰੋਗਰਾਮ ਨੂੰ ਵੇਖ ਰਿਹਾ ਸੀਗਾ, ਉਹਦੇ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਨੂੰ ਆਰਬਰ ਬਾਇਓਟੈਕ ਤੋਂ ਦਵਾਈਆਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ। ਔਰ ਅਧਿਕਾਰੀਆਂ ਦੇ ਵੱਲੋਂ ਨਵੇਂ ਸੈਂਟਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ। ਉਹਨਾਂ ਨੂੰ ਲਾਇਸੈਂਸ ਤਾਂ ਹੀ ਜਾਰੀ ਕੀਤੇ ਜਾਣਗੇ, ਇਹ ਕਿਹਾ ਜਾ ਰਿਹਾ ਕਿ ਜੇ ਉਹ ਆਰਬਰ ਬਾਇਓਟੈਕ ਤੋਂ ਰੋਹਿਤ ਟਕਿਆਰ ਨੂੰ ਆਪਣਾ ਭਾਈਵਾਲ ਜਿਹੜਾ ਜੀ ਉਹ ਇਹਦੇ ਵਿੱਚ ਬਣਾਉਣਗੇ। ਟਕਿਆਰ ਸੈਕਟਰ 44 ਚੰਡੀਗੜ੍ਹ ਤੋਂ ਆਪਣਾ ਕੰਮ ਚਲਾਉਂਦਾ ਤੇ ਉਹ ਮਨੋਵਿਗਿਆਨਕ ਦਵਾਈਆਂ ਦਾ ਥੋਕ ਵਿਕਰੇਤਾ। ਧੂਰੀਆ ਦੀ ਮੈਂਟਲ ਹੈਲਥ ਸੈੱਲ ਦੇ ਵਿੱਚ ਨਿਯੁਕਤੀ ਦੇ ਪਿੱਛੇ ਟਕਿਆਰ ਦੀ ਕਥਿਤ ਭੂਮਿਕਾ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਇਹ ਟਕਿਆਰ ਜਿਹੜਾ ਹੈ ਜੀ ਉਹਦਾ ਦਫ਼ਤਰ ਜਿਹੜਾ ਜੀ ਇਸ ਵੇਲੇ ਬੰਦ ਹੈ। ਧੂਰੀਆ ਨੇ ਕਿਹਾ ਕਿ ਇਹ ਕੋਈ ਵੀ ਗੱਲ ਕਰਨ ਤੋਂ ਜਿਹੜਾ ਜੀ ਉਹ ਨਾ ਕਰ ਰਿਹਾ ਜੀ। ਉਹ ਜਵਾਬ ਦੇਣ ਤੋਂ ਜਿਹੜਾ ਜੀ ਇਨਕਾਰੀ ਆ।
ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਇੱਕ ਵੱਡਾ ਘੁਟਾਲਾ ਸਾਹਮਣੇ ਆ ਰਿਹਾ, ਜਦੋਂ ਕਿ ਜਿਹੜੇ ਇਹਦੇ ਤੇ ਸਿਹਤ ਮੰਤਰੀ ਨੇ ਪੰਜਾਬ ਦੇ ਬ੍ਰਹਮਿੰਦਰ ਹੋਰੀ, ਉਹ ਇਹ ਕਹਿੰਦੇ ਨੇ ਕਿ ਕਲਰਕ ਅਨਿਲ ਧੂਰੀਆ ਨਾਲ ਨਾ ਤਾਂ ਉਹਨਾਂ ਦਾ ਤੇ ਨਾ ਹੀ ਉਹਨਾਂ ਦੇ ਨਿੱਜੀ ਸਟਾਫ ਦੇ ਵਿੱਚੋਂ ਕਿਸੇ ਦਾ ਕੋਈ ਸਬੰਧ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਰੂਟੀਨ ਦਾ ਤਬਾਦਲਾ ਸੀਗਾ। ਮਾਮਲਾ ਜਦੋਂ ਧਿਆਨ ਦੇ ਵਿੱਚ ਆਇਆ ਤੇ ਇਸ ਤੋਂ ਪਿੱਛੋਂ ਮੈਂਟਲ ਹੈਲਥ ਸੈੱਲ ਚੋਂ ਉਹਦੇ ਤਬਾਦਲੇ ਲਈ ਹੁਕਮ ਜਿਹੜੇ ਜੀ ਉਹ ਜਾਰੀ ਕੀਤੇ ਗਏ ਆ ਜੀ। ਸ਼ਿਕਾਇਤ ਕਿਸੇ ਗੁੰਮਨਾਮ ਜਗ੍ਹਾ ਤੋਂ ਕਹਿੰਦੇ ਜੀ ਆਈ ਸੀ, ਪਰ ਫਿਰ ਵੀ ਉਹ ਕਹਿੰਦੇ ਕਿ ਅਸੀਂ ਜਾਂਚ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਹੋਇਆ। ਇੱਕ ਪਾਸੇ ਤਾਂ ਤੜਫ ਰਹੇ ਨੇ ਪੰਜਾਬ ਦੇ ਨੌਜਵਾਨ ਜਾਂ ਮੌਤ ਦੇ ਮੂੰਹ ਪੈ ਰਹੇ ਨੇ ਨਸ਼ਾ ਛੁਡਾਊ ਸੈਂਟਰ, ਤੇ ਇਹ ਲੋਕ ਜਿਹੜੇ ਨੇ ਇੱਥੋਂ ਵੀ ਆਪਣੀਆਂ ਰੋਟੀਆਂ ਸੇਕਣ ਤੋਂ ਗੁਰੇਜ਼ ਜਿਹੜਾ ਜੀ ਉਹ ਨਹੀਂ ਕਰ ਰਹੇ। ਉੱਥੋਂ ਵੀ ਇਹਨੂੰ ਸਿਵਿਆਂ ਤੋਂ ਰੋਟੀਆਂ ਸੇਕਣੀਆਂ ਜਿਹੜੀਆਂ ਜੀ ਉਹ ਕਹਿੰਦੇ ਨੇ, ਇਸ ਜਗ੍ਹਾ ਦੇ ਉੱਤੋਂ ਵੀ ਉਹ ਕੁਛ ਨਾ ਕੁਛ 4 ਪੈਸੇ ਬਣਾਉਣ ਦੇ ਜਿਹੜਾ ਜੀ ਉਹ ਚੱਕਰਾਂ ਦੇ ਵਿੱਚ ਨੇ। ਕਦੇ ਕਦੇ ਜਿਹੜਾ ਨਰਕ ਬਣਿਆ ਹੋਇਆ ਚੀਜ਼ ਆ ਜੀ ਉਹ ਸਵਰਗ ਦੇ ਰੂਪ ਦੇ ਵਿੱਚ ਵੀ ਬਦਲ ਜਾਂਦਾ ਜੀ। ਨਾ ਤਾਂ ਨਰਕ ਕਿਸੇ ਨੇ ਵੇਖਿਆ, ਨਾ ਸਵਰਗ ਕਿਸੇ ਨੇ ਵੇਖਿਆ। ਲਫ਼ਜ਼ ਨੇ ਨਰਕ ਕਿਹੋ ਜਿਹਾ ਹੁੰਦਾ, ਸਵਰਗ ਕਿਹੋ ਜਿਹਾ ਹੁੰਦਾ, ਕਿਸੇ ਨੂੰ ਨਹੀਂ ਪਤਾ। ਪਰ ਇੱਥੇ ਹੀ ਕੁਛ ਸਿਆਣੇ ਇਹ ਵੀ ਕਹਿੰਦੇ ਆ ਕਿ ਨਰਕ ਸਵਰਗ ਇੱਥੇ ਹੀ ਆ। ਲੰਬੀ ਦੇ ਵਿੱਚ ਇੱਕ ਅਕਾਲੀ ਆਗੂ ਆ ਗੁਰਦੇਵ ਸਿੰਘ ਘੁਮਿਆਰਾ, ਉਹ ਬੜੀਆਂ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਜੀ ਉਹ ਕਰਦਾ ਰਿਹਾ ਕਿ ਉਹਦੇ ਘਰ ਦੇ ਸਾਹਮਣੇ ਜਿਹੜਾ ਠੇਕਾ ਹੈ ਉਹਨੂੰ ਬੰਦ ਕੀਤਾ ਜਾਵੇ ਪਿਛਲੇ ਸਾਲਾਂ ਤੋਂ। ਔਰ ਉਹ ਇਹ ਕਹਿੰਦਾ ਸੀਗਾ ਕਿ ਉਹਦਾ ਜਿਹੜਾ ਘਰ ਤੇ ਉਹਦੀ ਗਲੀ ਜਿਹੜੀ ਆ ਜੀ ਉਹ ਨਰਕ ਬਣੀ ਪਈ ਆ। ਹੁਣ ਜਿਹੜਾ ਅਕਾਲੀ ਆਗੂ ਆ ਉਹਦੇ ਵਿਰੋਧ ਦਾ ਤੁਰਾ ਰਿਹਾ ਸ਼ਰਾਬ ਦੇ ਠੇਕੇਦਾਰਾਂ ਪ੍ਰਤੀ ਉਹਦਾ ਪੈਂਤ ਦਾ ਜਿਹੜਾ ਜੀ ਉਹ ਬਦਲ ਗਿਆ। ਹੋਇਆ ਕੀ, ਪੈਂਤ ਦਾ ਕਿਉਂ ਬਦਲਿਆ ਕਿ ਉਹਨੇ ਆਪਣੀਆਂ ਦੁਕਾਨਾਂ ਠੇਕਾ ਖੋਲਣ ਦੇ ਵਾਸਤੇ ਕਿਰਾਏ ਤੇ ਦੇ ਦਿੱਤੀਆਂ। ਗੁਰਦੇਵ ਸਿੰਘ ਦੇ ਪੈਂਤੜੇ ਤੋਂ ਪ੍ਰਸ਼ਾਸਨ, ਸਿਆਸੀ ਤੰਤਰ, ਲੋਕ, ਮੀਡੀਆ ਉਹ ਬੜਾ ਹੈਰਾਨ ਪਰੇਸ਼ਾਨ ਹੈ ਕਿ ਇਹਦੇ ਗੁਰਦੇਵ ਸਿੰਘ ਘੁਮਿਆਰਾ ਦੇ ਵਾਸਤੇ ਉਹ ਖਬਰਾਂ ਕਿਉਂ ਲਾਉਂਦੇ ਰਹੇ। ਉਹਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਆਬਕਾਰੀ ਤੇ ਕਰ ਵਿਭਾਗ ਦੇ ਜਿਹੜੇ ਉੱਚ ਆਲਾ ਅਫਸਰ ਨੇ ਉਹਨਾਂ ਨੂੰ ਸ਼ਰਾਬ ਦਾ ਠੇਕਾ ਚੁਕਵਾਉਣ ਦੇ ਵਾਸਤੇ ਫੋਨ ਕਰਵਾਏ ਸੀ। ਬੜੀਆਂ ਵੱਡੀਆਂ ਖਬਰਾਂ ਉਦੋਂ ਜਿਹੜੀਆਂ ਜੀ ਉਹ ਬਣੀਆਂ ਸੀ। ਗੁਰਦੇਵ ਸਿੰਘ ਉਹਦੇ ਘਰ ਦੇ ਸਾਹਮਣੇ ਜਿਹੜਾ ਸ਼ਰਾਬ ਠੇਕੇ ਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਨਰਕ ਜਿਹੜਾ ਉਹ ਦੱਸਦਾ ਹੁੰਦਾ ਸੀਗਾ। ਹੁਣ ਚਰਚਾ ਜੀ ਕਿ ਗੁਰਦੇਵ ਸਿੰਘ ਨੇ ਦੋਵੇਂ ਦੁਕਾਨਾਂ 2,40,000 ਰੁਪਈਏ ਦੇ ਵਿੱਚ ਜਿਹੜਾ ਕਿਰਾਏ ਦੇ ਉੱਤੇ ਜਿਹੜੇ ਸ਼ਰਾਬ ਦੇ ਠੇਕੇਦਾਰਾਂ ਨੂੰ ਦੇ ਦਿੱਤੀਆਂ ਨੇ। ਗੁਰਦੇਵ ਸਿੰਘ ਘੁਮਿਆਰਾ ਦਾ ਘਰ ਮੰਡੀ ਕਿੱਲਿਆਂ ਵਾਲੀ ਦੇ ਵਿੱਚ ਮਾਲਵਾ ਰੋਡ ਦੇ ਉੱਤੇ ਸਥਿਤ ਹੈ, ਜਿਹਦੇ ਸਾਹਮਣੇ ਪੰਜਾਬ ਮੰਡੀ ਬੋਰਡ ਦੀਆਂ ਦੁਕਾਨ 14 ਤੇ 15 ਸ਼ਰਾਬ ਦਾ ਠੇਕਾ ਉਹਦਾ ਦਫ਼ਤਰ ਜਿਹੜਾ ਚੱਲਦਾ ਸੀਗਾ। ਇਹਨੂੰ ਚੁਕਵਾਉਣ ਲਈ ਅਕਾਲੀ ਸਰਕਾਰ ਦੇ ਸਮੇਂ ਉਹਨੇ ਪੂਰੀ ਵਾਹ ਜਿਹੜੀ ਉਹ ਲਾਈ ਸੀ। ਮੰਡੀ ਬੋਰਡ ਦੇ ਨਿਯਮਾਂ ਦੇ ਅਨੁਸਾਰ ਦੁਕਾਨਾਂ 'ਚ ਨਸ਼ੇ ਦਾ ਕੰਮ ਨਹੀਂ ਕੀਤਾ ਜਾ ਸਕਦਾ। ਦੋਵੇਂ ਦੁਕਾਨਾਂ ਦਾ ਕਿਰਾਇਆ 6 ਲੱਖ ਰੁਪਏ ਸਾਲਾਨਾ ਸੀਗਾ। ਮੰਡੀ ਬੋਰਡ ਨੇ ਸ਼ਰਾਬ ਦੇ ਠੇਕੇ ਵਾਲੀ ਦੁਕਾਨ 14-15 ਦੀ ਮਾਲਕੀ ਨੂੰ ਜਿਹੜਾ ਜੀ ਉਹ ਰੱਦ ਕਰ ਦਿੱਤਾ ਜੀ। ਔਰ ਦੁਕਾਨਾਂ ਦਾ ਮਾਲਕ ਆਪਣੀਆਂ ਦੁਕਾਨਾਂ ਬਹਾਲ ਕਰਾਉਣ ਦੀ ਖਾਤਰ ਜਿਹੜੀ ਉਹ ਭੱਜ ਨੱਠ ਜਿਹੜੀ ਆ ਜੀ ਉਹ ਕਰ ਰਿਹਾ। ਗੁਰਦੇਵ ਸਿੰਘ ਜਿਹੜਾ ਘੁਮਿਆਰਾ ਹੈ ਉਹਨੇ 23 ਮਾਰਚ 18 ਦੇ ਅਖਬਾਰੀ ਦੋਸ਼ਾਂ ਦੇ ਮੁਤਾਬਕ ਮੰਡੀ ਬੋਰਡ ਦੀਆਂ ਦੁਕਾਨਾਂ 'ਚ ਸ਼ਰਾਬ ਠੇਕੇ ਦੀ ਨੈਸ਼ਨਲ ਹਾਈਵੇ 9 ਤੋਂ ਦੂਰੀ 210 ਸੀ, ਜਦੋਂ ਕਿ ਗੁਰਦੇਵ ਸਿੰਘ ਦੀ ਦੁਕਾਨ ਦੀ ਦੂਰੀ ਨੈਸ਼ਨਲ ਹਾਈਵੇ ਤੋਂ ਸਿਰਫ 207 ਜਾਂ 208 ਮੀਟਰ ਜਿਹੜੀ ਆ ਜੀ ਉਹ ਹੈ। ਔਰ ਸੁਪਰੀਮ ਕੋਰਟ ਦੇ ਹੁਕਮ ਦੇ ਅਨੁਸਾਰ 220 ਮੀਟਰ ਦੂਰੀ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਆ। ਇਹ ਕਿਹਾ ਜਾ ਰਿਹਾ ਜੀ ਕਿ ਸ਼ਰਾਬ ਦੇ ਠੇਕੇ ਦਾ ਵਿਰੋਧ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਸੀ ਤਾਂ ਕਿ ਉਹਦੀਆਂ ਜਿਹੜੀਆਂ ਦੁਕਾਨਾਂ ਨੇ ਉਹਦੇ ਵਿੱਚ ਸ਼ਰਾਬ ਦਾ ਠੇਕਾ ਜਿਹੜਾ ਉਹ ਖੁੱਲ ਸਕੇ। ਕੌਣ ਵਿਸ਼ਵਾਸ ਜਿਹੜਾ ਜੀ ਉਹ ਕਰੂਗਾ ਕਿ ਕੋਈ ਕਿਸੇ ਚੰਗੀ ਗੱਲ ਦੇ ਵਾਸਤੇ ਜੂਝ ਰਿਹਾ ਹੋਊਗਾ। ਲੋਕ ਉਹਦੀ ਮਦਦ ਕਰਦੇ ਸਨ ਕਿ ਵਾਕਿਆ ਹੀ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ। ਗੁਰਦੇਵ ਸਿੰਘ ਘੁਮਿਆਰਾ ਦੀ ਹੀ ਜ਼ਿੰਦਗੀ ਜਿਹੜੀ ਆ ਜੀ ਉਹ ਨਰਕ ਨਹੀਂ ਬਣੀ। ਉਹ ਕਹਿੰਦੇ ਸੀਗੇ ਕਿ ਜਿਹੜੀ ਆ ਉਹਨਾਂ ਦੀ ਵੀ ਜ਼ਿੰਦਗੀ ਨਰਕ ਹੈ, ਪਰ ਉਹਨੇ ਆਪਣੀ ਜ਼ਿੰਦਗੀ ਜਿਹੜੀ ਆ ਜੀ ਦੁਕਾਨਾਂ ਕਿਰਾਏ ਤੇ ਦੇ ਕੇ ਸਵਰਗ ਬਣਾ ਲਈ ਹੈ। ਬਾਕੀਆਂ ਦੇ ਵਾਸਤੇ ਨਰਕ ਉਸੇ ਤਰੀਕੇ ਦੇ ਨਾਲ ਰਹੂਗਾ। ਪੰਜਾਬ ਦੇ ਵਿੱਚ ਜਿਹੜੇ ਅਕਾਲੀ ਜਿਹੜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਉਹ ਨਿਰੰਤਰ ਜਿਹੜੀਆਂ ਉਹ ਜਾਰੀ ਨੇ। ਘਟਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੀਆਂ। ਰੋਜ਼ ਦੀਆਂ ਇਹ ਖਬਰਾਂ ਜਿਹੜੀਆਂ ਜੀ ਉਹ ਆਉਂਦੀਆਂ ਨੇ, ਉਸੇ ਤਰੀਕੇ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ। ਔਰ ਸਰਕਾਰ ਜਿਹੜੀ ਹੈ ਜੀ ਉਹ ਇਹ ਦਾਅਵਾ ਕਰਦੀ ਹੈ ਕਿ ਉਹਨੇ ਜਿਹੜੇ ਕਰਜ਼ੇ ਦੇ ਸਮਾਗਮ ਨੇ ਉਹ ਬਹੁਤ ਸਾਰੇ ਕੀਤੇ ਨੇ ਤੇ ਇਹਨਾਂ ਸਮਾਗਮਾਂ ਤੋਂ ਲਾਹਾ ਜਿਹੜਾ ਜੀ ਉਹ ਲਿਆ ਹੈ ਕਿਸਾਨਾਂ ਨੇ। ਪਰ ਜਿਹੜੀਆਂ ਖੁਦਕੁਸ਼ੀਆਂ ਨੇ ਇਹ ਕਿਉਂ ਨਹੀਂ ਠੱਲ ਰਹੀਆਂ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਕਿਤੇ ਨਾ ਕਿਤੇ ਇਹ ਜਿਹੜੀ ਸਕੀਮ ਹੈ ਸਰਕਾਰ ਦੀ ਉਹਨੂੰ ਤੁਸੀਂ ਕਹਿ ਲਓ ਕਿ ਜਿਹੋ ਜਿਹੀ ਭੱਲ ਉਹਨੂੰ ਮਿਲਣੀ ਚਾਹੀਦੀ ਸੀ ਸਰਕਾਰ ਨੂੰ, ਉਹ ਮਿਲ ਨਹੀਂ ਰਹੀ ਕਿਉਂਕਿ ਖੁਦਕੁਸ਼ੀਆਂ ਨਹੀਂ ਰੁਕ ਰਹੀਆਂ। ਪਿਛਲੇ 24 ਘੰਟਿਆਂ ਦੇ ਦੌਰਾਨ 3 ਕਿਸਾਨ ਜਿਹੜੇ ਆ ਜੀ ਉਹ ਖੁਦਕੁਸ਼ੀ ਕਰਕੇ ਮੌਤ ਦੇ ਮੂੰਹ ਜਿਹੜਾ ਜੀ ਉਹ ਜਾ ਪਏ।
ਹਰੀਗੜ੍ਹ ਦੇ ਵਿੱਚ ਪਿੰਡ ਹਰੀਗੜ੍ਹ ਪਿੰਡਾ ਧਨੌਲੇ ਦੇ ਨੇੜੇ ਕਰਜ਼ੇ ਕਰਕੇ ਇੱਕ ਨੌਜਵਾਨ ਨੇ ਖੁਦਕੁਸ਼ੀ ਜਿਹੜੀ ਕੀਤੀ ਆ। ਇਹਦੀ 1 ਏਕੜ ਤੋਂ ਵੀ ਘੱਟ ਜ਼ਮੀਨ ਸੀਗੀ। 28 ਸਾਲਾਂ ਦਾ ਬਿੱਕਰ ਸਿੰਘ, ਉਹਦੇ ਸਿਰ ਦੇ ਉੱਤੇ 6 ਲੱਖ ਰੁਪਏ ਦਾ ਕਰਜ਼ਾ ਸੀਗਾ, ਜਿਹਦੇ ਕਰਕੇ ਉਹਦਾ ਪੁੱਤ ਜਗਜੀਤ ਸਿੰਘ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਸੀਗਾ। ਜਗਜੀਤ ਨੇ ਜ਼ਹਿਰੀਲੀ ਚੀਜ਼ ਜਿਹੜੀ ਖਾ ਲਈ। ਪਿੰਡ ਦੇ ਲੋਕ ਕਹਿੰਦੇ ਆ ਕਿ ਪਰਿਵਾਰ ਦੀ ਹਾਲਤ ਪਹਿਲਾਂ ਹੀ ਮਾੜੀ ਸੀ ਤੇ ਨੌਜਵਾਨ ਮੁੰਡੇ ਦੇ ਤੁਰ ਜਾਣ ਕਰਕੇ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਜਿਹੜਾ ਜੀ ਉਹ ਟੁੱਟ ਪਿਆ। ਕਮਾਲਸਰ ਦੇ ਵਿੱਚ ਜਿਹੜਾ ਸੀਗਾ ਜੀ ਇਸੇ ਤਰੀਕੇ ਨਾਲ ਗਰੀਬੀ ਨਾਲ ਜੂਝ ਰਹੇ ਸ਼ੇਖਾ ਖੁਰਦ ਦੇ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਮੁਕਾ ਲਈ। ਸ਼ੇਖਾ ਖੁਰਦ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਗੁਰਸਿਮਰਨ 27 ਸਾਲਾਂ ਦਾ ਸੀਗਾ, ਕੋਟਕਪੂਰਾ ਦੇ ਵਿੱਚ ਇੱਕ ਫੈਕਟਰੀ 'ਚ ਕੰਮ ਕਰਦਾ ਸੀਗਾ। ਉਹਦੇ ਰਿਸ਼ਤੇਦਾਰ ਕਹਿੰਦੇ ਆ ਕਿ ਗੁਰਸਿਮਰਨ ਕਰਜ਼ੇ ਕਰਕੇ ਪਰੇਸ਼ਾਨ ਰਹਿੰਦਾ ਸੀਗਾ। ਜਦੋਂ ਘਰੇ ਇਕੱਲਾ ਸੀਗਾ ਤੇ ਪੱਖੇ ਦੀ ਹੁੱਕ ਦੇ ਨਾਲ ਉਹਨੇ ਫਾਹਾ ਜਿਹੜਾ ਸੀ ਉਹ ਲੈ ਲਿਆ। ਉਹਦੀ ਪਤਨੀ ਜਿਹੜੀ ਹੈ ਜੀ ਇੱਕ ਬੱਚੇ ਨੂੰ ਜਨਮ ਦੇਣ ਦੇ ਵਾਸਤੇ ਪੇਕੇ ਗਈ ਹੋਈ ਸੀਗੀ ਤੇ ਉਹ ਬੱਚਾ ਜਿਹਨੇ ਅਜੇ ਜਨਮ ਲੈਣਾ ਇਸ ਦੁਨੀਆ 'ਚ ਆਉਣਾ, ਉਹਨੇ ਉਹਦਾ ਪਿਓ ਨੂੰ ਨਹੀਂ ਦਿਸੂਗਾ। ਕਰਜ਼ਾ ਜਿਹੜਾ ਜੀ ਇਹਨੂੰ ਵੀ ਨਿਕਲ ਗਿਆ ਜੀ ਇਸ ਗੁਰਸਿਮਰਨ ਨੂੰ। ਸਿਰਫ 27 ਸਾਲਾਂ ਦਾ ਸੀਗਾ। ਤੀਜੀ ਜਿਹੜੀ ਖੁਦਕੁਸ਼ੀ ਆ ਜੀ ਉਹ ਲਹਿਰਾ ਗਾਗਾ ਦੇ ਨੇੜੇ ਪਿੰਡ ਕੋਟਲਾ ਲੇਲ ਦੇ ਵਿੱਚ ਹੋਈ ਆ। ਇੱਥੇ ਜਿਹੜਾ ਹਰਪਾਲ ਸਿੰਘ ਸੀ 40 ਸਾਲਾਂ ਦਾ, ਉਹਨੇ ਵੀ ਆਰਥਿਕ ਤੰਗੀਆਂ ਦੇ ਕਰਕੇ ਜ਼ਹਿਰੀਲੀ ਚੀਜ਼ ਪੀ ਕੇ ਜ਼ਿੰਦਗੀ ਨੂੰ ਖਤਮ ਕਰਨ ਨੂੰ ਜਿਹੜੀ ਉਹ ਪਹਿਲ ਦਿੱਤੀ ਔਰ ਉਹ ਉਦੋਂ ਤੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀਗਾ ਜੀ, ਦਮ ਤੋੜ ਗਿਆ ਉਹ। ਲਹਿਰਾ ਗਾਗਾ ਦੀ ਜਿਹੜੀ ਪੁਲਿਸ ਹੈ ਉਹਨੇ ਕਾਰਵਾਈ ਜਿਹੜੀ ਉਹ ਪਾਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਹਰਪਾਲ ਸਿੰਘ ਦੇ ਉੱਤੇ ਬੈਂਕ ਦਾ 4 ਲੱਖ ਰੁਪਏ ਦਾ ਕਰਜ਼ਾ ਸੀ, ਵੱਢ ਕੇ ਪੌਣੇ 6 ਲੱਖ ਰੁਪਏ ਦਾ ਹੋ ਗਿਆ। ਸਹਿਕਾਰੀ ਸਭਾ ਤੋਂ 40,000 ਰੁਪਇਆ ਉਹਨੇ ਲਿਆ ਹੋਇਆ ਸੀਗਾ। ਆੜਤੀਏ ਤੋਂ ਕਰੀਬ 25,000 ਰੁਪਇਆ ਉਹਨੇ ਲਿਆ ਹੋਇਆ ਸੀਗਾ। ਮਾਨਸਿਕ ਰੂਪ ਦੇ ਵਿੱਚ ਜਿਹੜਾ ਜੀ ਉਹ ਪਰੇਸ਼ਾਨ ਰਹਿੰਦਾ ਸੀਗਾ। ਇਹ 3 ਖੁਦਕੁਸ਼ੀਆਂ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੀਆਂ ਜੀ ਉਹ ਪੰਜਾਬ ਦੇ ਵਿੱਚ ਹੋਈਆਂ ਨੇ ਔਰ ਰੋਜ਼ ਦੀਆਂ ਜਿਹੜੀਆਂ ਜੀ ਉਹ ਖਬਰਾਂ ਨੇ ਘਟਣ ਦਾ ਨਾਮ ਵੀ ਜਿਹੜਾ ਜੀ ਉਹ ਲੈ ਰਹੀਆਂ। ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਦੇ ਰਾਹੀਂ ਜਿਹੜੀ ਮੁਰੰਮਤ ਹੈ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਜਿਹੜੀ ਹੈ ਜੀ ਉਹ ਆ ਗਈ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਵਿਸ਼ੇ ਦੇ ਉੱਤੇ ਮੁੜ ਕੇ ਵਿਚਾਰਨ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਹੈ ਔਰ ਇਸ ਗੁਰਦੁਆਰੇ ਦੀ ਇਮਾਰਤ ਦੀ ਮੁਰੰਮਤ ਦੇ ਵਾਸਤੇ SGPC ਦੇ ਵੱਲੋਂ ਕਾਰ ਸੇਵਾ ਦੇ ਰਾਹੀਂ ਕਾਰਜ ਕਰਾਉਣ ਦਾ ਫੈਸਲਾ ਕੀਤਾ ਸੀਗਾ ਔਰ ਇਹਦੇ ਸੰਬੰਧੀ 16 ਫਰਵਰੀ ਨੂੰ ਮਤਾ ਵੀ ਪਾਸ ਕੀਤਾ ਗਿਆ ਸੀਗਾ। ਤਰਨਤਾਰਨ ਜ਼ਿਲ੍ਹੇ ਦੇ ਕਾਰ ਸੇਵਾ ਦੇ ਜਿਹੜੀ ਹਸਤੀ ਹੈ ਜੀ ਉਹਨੂੰ ਇਹਦੀ ਸੇਵਾ ਦਿੱਤੀ ਗਈ ਸੀਗੀ, ਜਿਹਦੇ ਤਹਿਤ ਗੁਰਦੁਆਰੇ ਦੇ ਦਰਬਾਰ ਨੂੰ ਵੱਡਾ ਕਰਨਾ ਤੇ ਬੌਲੀ ਦੇ ਖੂਹ ਨੂੰ ਦਰਬਾਰ ਦੀ ਇਮਾਰਤ ਤੋਂ ਬਾਹਰ ਕਰਨ ਜਿਹੜਾ ਜੀ ਉਹ ਸ਼ਾਮਲ ਹੈ। ਜਿਹੜੇ ਇਲਾਕੇ ਵਾਲੇ ਆ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕਾਰ ਸੇਵਾ ਦੇ ਦੌਰਾਨ ਗੁਰਦੁਆਰੇ ਦੀ ਪੁਰਾਤਨਤਾ ਖਤਮ ਜਿਹੜੀ ਹੈ ਜੀ ਉਹ ਹੋ ਸਕਦੀ ਆ ਔਰ ਇਹ ਕਿਹਾ ਗਿਆ ਜੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਦੇ ਵਿੱਚ ਕਿਹਾ ਗਿਆ ਕਿ ਗੁਰਦੁਆਰੇ ਦੀ ਇਮਾਰਤ ਪੁਰਾਤਨ ਨਹੀਂ ਸਗੋਂ 73 ਦੇ ਵਿੱਚ ਬਣਾਈ ਗਈ ਸੀ। ਸਿਰਫ ਇਹਦਾ ਥੜਾ ਜਿਹੜਾ ਜੀ ਉਹ ਪੁਰਾਤਨ ਹੈ ਔਰ ਇਹ ਦਾਅਵਾ ਕੀਤਾ ਗਿਆ ਕਿ 1973 ਦੇ ਵਿੱਚ ਉਸਾਰਿਆ ਗਿਆ ਸੀਗਾ, ਪਰ ਇਹਦਾ ਪਹਿਲਾ ਤੇ ਪੁਰਾਣਾ ਸਰੂਪ 1744 ਤੋਂ 1761 ਦੌਰਾਨ ਜਿਹੜਾ ਜੀ ਉਹ ਹੋਂਦ ਦੇ ਵਿੱਚ ਆਇਆ ਸੀਗਾ, ਜਿਹਦੀ ਸਾਰੀ ਨਿਜ਼ਾਮ ਹੈਦਰਾਬਾਦ ਦੇ ਪ੍ਰਧਾਨ ਮੰਤਰੀ ਦੇ ਰਿਸ਼ਤੇਦਾਰ ਨਾਨਕ ਚੰਦ ਨੇ ਜਿਹੜੀ ਹੈ ਜੀ ਉਹ ਕਰਵਾਈ ਸੀ। ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਰਨੈਲ ਸ਼ੁੱਧ ਸਿੰਘ ਦੁਆਰਾ ਇੱਥੇ 1827 ਦੇ ਵਿੱਚ ਗੋਬਿੰਦ ਦੇ ਉੱਤੇ ਸੋਨਾ ਜਿਹੜਾ ਜੀ ਉਹ ਚੜਾਇਆ ਸੀਗਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਗੁਰੂ ਨਾਨਕ ਸਾਹਿਬ ਨੇ ਇਸ ਇਲਾਕੇ ਦੇ ਵਿੱਚ ਉਮਰ ਦੇ ਅਖੀਰਲੇ ਪੜਾਅ ਦੇ 18 ਸਾਲ ਜਿਹੜੇ ਜੀ ਉਹ ਬਿਤਾਏ ਸੀਗੇ। ਇੱਥੋਂ ਨੇੜੇ ਗੁਰਦੁਆਰਾ ਕਰਤਾਰਪੁਰ ਹੈ ਜਿਹੜਾ ਕਿ ਉੱਥੋਂ ਦਿਖਾਈ ਦਿੰਦਾ। ਛੱਤ ਦੇ ਵਿੱਚੋਂ ਇਹ ਕਿਹਾ ਗਿਆ ਜੀ ਕਿ ਪਾਣੀ ਵਗਣ ਕਰਕੇ ਜਿਹੜਾ ਜੀ ਇਹਦਾ ਪਾਣੀ ਵਗਣ ਦਾ ਕਾਰਨ ਕੋਈ ਹੋਰ ਵੀ ਹੋ ਸਕਦਾ ਹੈ, ਇਹਨੂੰ ਮੁਰੰਮਤ ਕਰਕੇ ਠੀਕ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਲੋਕ ਕਹਿੰਦੇ ਆ ਕਿ ਪੁਰਾਤਨ ਗੁਰਦੁਆਰਾ ਨਹੀਂ ਢਾਉਣਾ ਚਾਹੀਦਾ। ਵੈਸੇ ਬਹੁਤੀ ਵਾਰੀ ਏਦਾਂ ਦਾ ਵਿਰੋਧ ਹੋਇਆ ਨਹੀਂ, ਚੰਗੀ ਗੱਲ ਹੈ ਕਿ ਪੁਰਾਤਨ ਇਮਾਰਤ ਜਿਹੜੀ ਆ ਉਹਨੂੰ ਢਾਉਣ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਲੋਕ ਇਕੱਤਰ ਹੋਏ ਆ। ਕਾਸ਼ ਅੱਜ ਤੋਂ ਕੁਝ ਦਹਾਕਿਆਂ ਪਹਿਲਾਂ ਇਹ ਲੋਕ ਜਿਹੜੇ ਆ ਜੀ ਉੱਠ ਕੇ ਖੜੇ ਹੋ ਜਾਂਦੇ ਤੇ ਅੱਜ ਸਾਰੀ ਜਗ੍ਹਾ ਦੇ ਉੱਤੇ ਸੰਗਮਰਮਰ ਜਿਹੜਾ ਜੀ ਉਹ ਨਜ਼ਰ ਨਾ ਆਉਂਦਾ। ਪੁਰਾਤਨ ਇਮਾਰਤਾਂ, ਪੁਰਾਤਨ ਜਗ੍ਹਾ, ਇਤਿਹਾਸਕ ਜਗ੍ਹਾ ਕਿਉਂ ਬਲੀਆ ਮੇਟ ਨਾ ਕਰ ਦਿੱਤੀਆਂ ਜਾਂਦੀਆਂ ਕਾਰ ਸੇਵਾ ਦੇ ਨਾਂ ਦੇ ਉੱਤੇ, ਜਿਹੜੀਆਂ ਤਕਰੀਬਨ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੀਆਂ ਗਈਆਂ ਨੇ। ਕੋਈ ਟਾਵੀ ਟੱਲੀ ਜਿਹੜੀ ਹੈ ਜੀ ਉਹ ਰਹਿੰਦੀ ਆ ਤੇ ਉਹਨੂੰ ਵੀ ਮੁਕੰਮਲ ਰੂਪ ਦੇ ਵਿੱਚ ਸੰਭਾਲਣ ਭਾਵ ਕੇ ਖਤਮ ਕਰਨ ਦਾ ਜਿਹੜਾ ਜੀ ਉਹ ਕੰਮ ਜਾਰੀ ਹੈ। ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਬਾਅਦ ਇਹ ਕਿਹਾ ਗਿਆ ਜੀ ਕਿ ਨਾਰਾਜ਼ ਕਾਂਗਰਸੀ ਵਿਧਾਇਕਾਂ ਦੇ ਵਿੱਚੋਂ ਪੌਣੀ ਦਰਜਨ ਨੂੰ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਲਾ ਕੇ ਠੰਡਿਆਂ ਕੀਤੇ ਜਾਣ ਦੀ ਸੰਭਾਵਨਾ ਹੈ।
ਪੰਜਾਬ ਵਜ਼ਾਰਤ ਦਾ ਜਿਹੜਾ ਵਾਅਦਾ ਕੀਤੇ ਜਾਣ ਦੇ ਟਾਈਮ ਜਿਹੜੇ ਕੁਝ ਸੀਨੀਅਰ ਵਿਧਾਇਕ ਵਜ਼ਾਰਤ ਤੋਂ ਬਾਹਰ ਰਹਿ ਗਏ ਆ ਕਿ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਬਣਦੇ ਉਹਨਾਂ ਦੇ ਹਿੱਸੇ ਦੇ ਅਨੁਸਾਰ ਨੁਮਾਇੰਦਗੀ ਨਹੀਂ ਸੀ ਮਿਲੀ। ਵਜ਼ਾਰਤ ਦੇ ਵਿੱਚ ਵਾਧੇ ਤੋਂ ਬਾਅਦ ਅਨੁਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਵਿਧਾਇਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੂੰ ਵੀ ਮਿਲੇ ਸੀਗੇ ਤੇ ਵਜ਼ਾਰਤ ਦੇ ਵਿੱਚ ਬਣਦਾ ਥਾਂ ਜਿਹੜਾ ਦੀ ਉਹ ਨਾ ਮਿਲਣ ਕਰਕੇ ਉਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਈ ਸੀਗੀ। ਇਸ ਤੋਂ ਬਾਅਦ 3 ਸੀਨੀਅਰ ਕਾਂਗਰਸੀ ਵਿਧਾਇਕ ਰਕੇਸ਼ ਪਾਂਡੇ, ਰਣਦੀਪ ਸਿੰਘ ਨਾਭਾ ਅਤੇ ਅਮਰੀਕ ਸਿੰਘ ਢਿੱਲੋਂ ਰਾਹੁਲ ਗਾਂਧੀ ਹੋਰਾਂ ਨੂੰ ਮਿਲੇ ਸੀਗੇ ਤੇ ਵਜ਼ਾਰਤ ਦੇ ਵਿੱਚ ਵਾਧੇ ਸਮੇਂ ਉਹਨਾਂ ਦੀ ਸੀਨੀਅਰਿਟੀ ਨੂੰ ਅਣਗੌਲਿਆ ਕੀਤੇ ਜਾਣ ਦਾ ਮੁੱਦਾ ਵੀ ਜਿਹੜਾ ਉਹ ਉਠਾਇਆ ਸੀਗਾ। ਇਸ ਵੇਲੇ ਪੰਜਾਬ ਵਜ਼ਾਰਤ ਦੇ ਵਿੱਚ ਤਾਂ ਕੋਈ ਕੁਰਸੀ ਖਾਲੀ ਨਹੀਂ ਗੀ, ਸਾਰੀਆਂ ਭਰ ਗਈਆਂ ਨੇ ਤੇ ਕਿਸੇ ਨੂੰ ਮੰਤਰੀ ਹੋਰ ਬਣਾਇਆ ਨਹੀਂ ਜਾ ਸਕਦਾ। ਨਾਰਾਜ਼ ਵਿਧਾਇਕਾਂ ਨੂੰ ਸਿਰਫ ਉਹਨਾਂ ਬੋਰਡਾਂ ਤੇ ਨਿਗਮਾਂ ਦੇ ਵਿੱਚ ਐਡਜਸਟ ਜਿਹੜਾ ਵੀ ਕੀਤਾ ਜਾ ਸਕਦਾ ਜਿਹਦੇ ਵਿੱਚ ਚੇਅਰਮੈਨ ਦੇ ਅਹੁਦੇ ਨੂੰ ਲਾਭ ਦਾ ਅਹੁਦਾ ਨਹੀਂ ਮੰਨਿਆ ਜਿਹੜਾ ਵੀ ਉਹ ਜਾਂਦਾ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੇ ਇਹ ਪਛੜੀਆਂ ਸ਼੍ਰੇਣੀਆਂ ਵਾਲੇ ਮਿਲ ਕੇ ਆਏ ਸੀ 3 ਜਿਹੜੇ ਦੀ ਵਿਧਾਇਕ ਮਿਲ ਕੇ ਆਏ ਸੀਗੇ, ਇਹਨਾਂ ਦੀ ਗਿਣਤੀ ਵੈਸੇ 3 ਤੋਂ ਜ਼ਿਆਦਾ ਜਿਹੜੀ ਉਹ ਕਹੀ ਜਾ ਰਹੀ ਹੈ। 3 ਤਾਂ ਮਿਲ ਕੇ ਆਏ ਨੇ, ਇਹ ਗਰੁੱਪ ਜਿਹੜਾ ਇੱਕ ਕਿਸਮ ਦੇ ਨਾਲ ਇਕੱਠਾ ਹੋ ਰਿਹਾ। ਜਿਹੜੀਆਂ ਇਹ ਨਿਗਮਾਂ ਦੀਆਂ ਬੋਰਡਾਂ ਦੀਆਂ ਚੇਅਰਮੈਨੀਆਂ ਨੇ ਕੀ ਉਹਨਾਂ ਨੂੰ ਸ਼ਾਂਤ ਕਰਦੀਆਂ ਨੇ? ਇਹ ਬਹੁਤ ਵੱਡਾ ਸਵਾਲ ਹੋਊਗਾ ਕਿਉਂਕਿ ਇਹ ਆਸ ਤਾਂ ਰੱਖੀ ਬੈਠੇ ਸੀਗੇ ਕੈਬਨਿਟ ਮੰਤਰਾਲੇ ਦੇ ਉੱਤੇ। ਕੈਬਨਿਟ ਮੰਤਰਾਲਾ ਤੇ ਬੋਰਡ ਤੇ ਨਿਗਮਾਂ ਦੀਆਂ ਚੇਅਰਮੈਨੀਆਂ ਬਹੁਤ ਵੱਡਾ ਜਿਹੜਾ ਜੀ ਇਹਦੇ ਵਿੱਚ ਫਰਕ ਹੈ। ਕੀ ਇਹ ਝੱਡੀ ਵਾਲੀ ਕਾਰ ਨਾਲ ਇਹ ਸੰਤੁਸ਼ਟ ਹੋ ਜਾਂਦੇ ਆ? ਇਹ ਜਿਹੜਾ ਦੀ ਦੇਖਣ ਵਾਲੀ ਗੱਲ ਹੋਈ ਕਿਉਂਕਿ ਅਦਰਵਾਈਜ਼ ਇਹ ਮੁਸ਼ਕਲ ਜਿਹੜੀ ਹੈ ਜੀ ਉਹ ਕਾਂਗਰਸ ਦੇ ਵਾਸਤੇ ਬਣੀ ਹੋਈ ਹੈ ਔਰ ਸ਼ਾਇਦ ਮੁਸ਼ਕਲ ਜਿਹੜੀ ਆ ਉਹ ਖੜੀ ਵੀ ਕਰ ਸਕਦੀ ਆ। ਹੋਰ ਪਟਿਆਲੇ ਦੀ ਜੇਲ੍ਹ ਜਿਹੜੀ ਹੈ ਜੀ ਇਸ ਪੱਖੋਂ ਇਸ ਵੇਲੇ ਨਵੇਕਲੀ ਬਣ ਗਈ ਆ ਕਿ ਇੱਥੇ ਜਿਹੜੇ ਫਾਂਸੀ ਵਾਲੇ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ 6 ਹੋ ਗਈ ਆ। ਅਸ਼ੋਕ ਕੁਮਾਰ ਪਿੰਟੂ ਆ, ਇਹਨੂੰ ਇੱਥੇ ਇਸ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਗਿਆ, ਜਿਹਦੇ ਤੋਂ ਬਾਅਦ ਇਹ ਗਿਣਤੀ ਜਿਹੜੀ ਆ ਉਹ 6 ਹੋ ਗਈ ਆ। ਔਰ ਪੰਜਾਬ ਦੇ ਵਿੱਚ ਫਾਂਸੀ ਜਿੱਥੇ ਦਿੱਤੀ ਜਾਂਦੀ ਜਿਹੜੀਆਂ ਜੇਲ੍ਹਾਂ ਦੇ ਵਿੱਚ ਉਹਦੇ ਵਿੱਚ ਸਿਰਫ ਇੱਕੋ ਪਟਿਆਲਾ ਹੀ ਆ ਪੰਜਾਬ ਦੇ ਵਿੱਚ। ਔਰ ਇੱਥੇ ਪਹਿਲਾਂ ਫਾਂਸੀ ਦੀ ਸਜ਼ਾ ਵਾਲੇ 5 ਕੈਦੀ ਸੀਗੇ ਤੇ ਅਸ਼ੋਕ ਕੁਮਾਰ ਪਿੰਟੂ ਦੇ ਆਉਣ ਦੇ ਨਾਲ ਹੁਣ ਇਹ ਗਿਣਤੀ ਜਿਹੜੀ ਹੈ ਜੀ ਅੱਧੀ ਦਰਜਨ ਹੋ ਗਈ ਆ। ਬਲਵੰਤ ਸਿੰਘ ਰਾਜੋਆਣਾ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਹੋਈ ਆ ਔਰ ਰਾਜੋਆਣਾ 2 ਦਿਨ ਦੇ ਫਰਕ ਦੇ ਨਾਲ ਫਾਂਸੀ ਤੋਂ ਜਿਹੜਾ ਦੀ ਉਹ ਬਚ ਗਿਆ ਸੀਗਾ। 31 ਮਾਰਚ 12 ਉਦੋਂ ਜਿਹੜਾ ਦੀ ਫਾਂਸੀ ਦੀ ਦਿਨ ਮੁਕਰਰ ਹੋਇਆ ਸੀਗਾ ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਾਈ ਹੋਈ ਰਿਟ ਦੇ ਉੱਤੇ ਸੁਣਵਾਈ ਕਰਦਿਆਂ ਇਹਦੀ ਫਾਂਸੀ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲੱਗ ਗਈ ਸੀਗੀ। ਪਰਮਜੀਤ ਸਿੰਘ ਧਿਓਰਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਉਕਸੀ ਇਹਨੂੰ ਉਮਰ ਕੈਦ ਜਿਹੜੀ ਹੋਈ ਆ ਸਾਰੇ ਤਿਹਾੜ ਤੇ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ। ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੁਸ਼ਿਆਰਪੁਰ ਦਾ ਅਭੀ ਵਰਮਾ ਦੇ ਕਾਤਲ ਜਸਵੀਰ ਸਿੰਘ ਤੇ ਵਿਕਰਮ ਸਿੰਘ ਨੂੰ 21 ਦਸੰਬਰ 2006 ਨੂੰ ਫਾਂਸੀ ਦੀ ਸਜ਼ਾ ਦੇ ਉੱਤੇ ਅਮਲ ਲਈ 5 ਅਕਤੂਬਰ 12 ਦਾ ਦਿਨ ਜਿਹੜਾ ਵੀ ਮੁਕਰਰ ਹੋਇਆ ਸੀ ਪਰ ਹਾਈ ਕੋਰਟ ਦੇ ਵੱਲੋਂ 12 ਅਕਤੂਬਰ 12 ਤੱਕ ਰੋਕ ਲਾ ਦਿੱਤੀ ਗਈ ਸੀਗੀ। ਫਿਰ ਸੁਪਰੀਮ ਕੋਰਟ ਨੇ ਇੱਕ ਦਿਨ ਪਹਿਲਾਂ 11 ਅਕਤੂਬਰ 12 ਨੂੰ ਫਾਂਸੀ ਤੇ ਰੋਕ ਲਾ ਦਿੱਤੀ। ਇਹ ਮਾਮਲਾ ਸੁਣਵਾਈ ਦੇ ਅਧੀਨ ਹੈ। ਇਹਦੇ ਵਿੱਚ ਜਸਵੀਰ ਸਿੰਘ ਦੀ ਪਤਨੀ ਜਿਹੜੀ ਹੈ ਜੀ ਉਹ ਸੋਨੀਆ, ਉਹਨੂੰ ਵੀ ਫਾਂਸੀ ਦੀ ਸਜ਼ਾ ਹੋਈ ਹੈ। 2 ਮਈ 12 ਨੂੰ ਉਮਰ ਕੈਦ ਦੇ ਵਿੱਚ ਇਹ ਤਬਦੀਲ ਜਿਹੜੀ ਹੋਈ। ਅਭੀ ਉਹਦੇ ਕੋਲ ਟਿਊਸ਼ਨ ਪੰਗ ਜਾਂਦਾ ਸੀਗਾ ਜਿਹਨੂੰ ਫਰੋਤੀ ਦੇ ਵਾਸਤੇ ਅਗਵਾ ਕਰਕੇ ਕਤਲ ਜਿਹੜਾ ਜੀ ਕੀਤਾ ਗਿਆ ਸੀਗਾ। ਔਰ 6 ਰਿਸ਼ਤੇਦਾਰਾਂ ਨੂੰ ਭਾਖੜਾ ਵਿੱਚ ਸੁੱਟ ਕੇ ਮਾਰਨ ਵਾਲੇ ਖੁਸ਼ਵਿੰਦਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਸਾਲ 12 ਚ ਫਾਂਸੀ ਦੀ ਸਜ਼ਾ ਸੁਣਾਈ ਸੀ। ਹਾਦਸੇ 'ਚ ਬਚੀ 7ਵੀਂ ਮਹਿਲਾ ਮੈਂਬਰ ਨੇ ਪਰਚਾ ਜਿਹੜਾ ਵੀ ਉਹ ਦਰਜ ਕਰਾਇਆ ਸੀਗਾ। ਔਰ 6ਵਾਂ ਜਿਹੜਾ ਹੈ ਜੀ ਫਿਰੋਜ਼ਪੁਰ ਇਲਾਕੇ ਦਾ ਫਾਂਸੀ ਦਾ ਸਜ਼ਾ ਯਾਫਤਾ ਕੈਦੀ ਸੁਖਜਿੰਦਰ ਸਿੰਘ ਇੱਥੇ ਬੰਦ ਹੈ। ਸਤੰਬਰ 17 ਦੇ ਵਿੱਚ 2 ਬੱਚਿਆਂ ਦਾ ਕਤਲ ਕਰਨ ਵਾਲੇ ਅਸ਼ੋਕ ਕੁਮਾਰ ਪਿੰਟੂ ਨੂੰ ਵੀ ਰੋਪੜ ਤੋਂ ਫਾਂਸੀ ਦੀ ਸਜ਼ਾ ਦੇ ਉਪਰੰਤ ਪਟਿਆਲਾ ਜੇਲ੍ਹ ਜਿਹੜਾ ਜੀ ਉਹ ਭੇਜਿਆ ਗਿਆ। ਸੋ ਪਟਿਆਲੇ ਦੀ ਜੇਲ੍ਹ ਜਿਹੜੀ ਹੈ ਜੀ ਇਸ ਪੱਖੋਂ ਨਵੇਕਲੀ ਹੋ ਗਈ ਹੈ ਕਿ ਅੱਧੀ ਦਰਜਨ ਫਾਂਸੀ ਯਾਫਤਾ ਜਿਹੜੇ ਵੀ ਉਹ ਇਸ ਵੇਲੇ ਇਸ ਜੇਲ੍ਹ ਦੇ ਵਿੱਚ ਜਿਹੜਾ ਵੀ ਬੰਦ ਨੇ। ਇਹ ਸਾਡੀ ਅੱਜ ਦੀ ਕੁਝ ਕਰਦਾ। ਬਹੁਤ ਮਿਹਰਬਾਨੀ ਪ੍ਰੀਤ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇਹ ਸਨ ਬਲਤੇਜ ਪੰਨੂ, ਅੱਜ ਦੀਆਂ ਖਬਰਾਂ ਪ੍ਰੋਗਰਾਮ ਖਬਰ 'ਤੇ ਨਜ਼ਰ। ਤਾਂ ਇੱਦਾਂ ਹੀ ਹੁਣ ਸਾਡਾ ਪ੍ਰੋਗਰਾਮ ਦੀ ਸਮਾਪਤੀ ਵੱਲ ਜਾਂਦੇ ਹਾਂ। ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਸਾਰੇ ਸਪਾਂਸਰਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।